ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 2 ਜੂਨ 2015 19 ਜੇਠ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ। ਜੀ ਡਾਕਟਰ ਸਾਹਿਬ, ਜਿਵੇਂ ਕਿ ਘੱਲੂਘਾਰਾ ਜੂਨ 84 ਦੇ ਹਫ਼ਤੇ ਦੀ ਦੁਖਦ ਯਾਦ ਦੁਨੀਆ ਭਰ ਵਿੱਚ ਬੈਠੀ ਸਿੱਖ ਕੌਮ ਵੱਲੋਂ ਮਨਾਈ ਜਾ ਰਹੀ ਹੈ। ਇਹ ਸਾਰਾ ਹਫ਼ਤਾ ਹੀ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਤੁਸੀਂ ਇਸ ਬਾਰੇ ਸਾਡੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ? ਦੇਖੋ, ਕੱਲ ਅਸੀਂ ਪਹਿਲੀ ਸ਼ੁਰੂਆਤ ਕੀਤੀ ਸੀ ਕਿ ਕਿਸ ਤਰੀਕੇ ਨਾਲ ਫੌਜ ਦੇ ਜਿਹੜੇ ਜਨਰਲ ਸੀ, ਜਿਨ੍ਹਾਂ ਦੇ ਵਿੱਚ ਦਿਆਲ, ਬਰਾੜ, ਸੁੰਦਰ ਜੀ, ਇਹ ਚੰਡੀ ਮੰਦਰ ਕੋਰ ਉਹਨਾਂ ਦਾ 2 ਦਾ ਜਿਹੜਾ ਹੈੱਡਕੁਆਰਟਰ ਹੈ ਉੱਥੇ ਇਕੱਠੇ ਹੋਏ ਜੀ, ਔਰ ਕਿਵੇਂ ਪੂਰੀ ਜਿਹੜੀ ਹੈ ਫਾਈਨਲ ਰੂਪ ਰੇਖਾ ਉਹਨਾਂ ਨੇ ਬਣਾਈ, ਉਹਨੂੰ ਟੱਚ ਕੀਤਾ। ਆਲਰੇਡੀ ਜਿਹੜੀ 2 ਤੋਂ 3 ਲੱਖ ਦੇ ਕਰੀਬ ਫੌਜ ਹੈ, ਵੈਸੇ ਵੀ ਕਿਉਂਕਿ ਵੈਸਟਰਨ ਕਮਾਂਡ ਦਾ ਹੈੱਡਕੁਆਰਟਰ ਪੰਜਾਬ ਦੇ ਵਿੱਚ ਹੈ ਔਰ ਇਸ ਕਰਕੇ ਉੱਥੇ ਵੈਸੇ ਹੀ ਵੱਡੀ ਗਿਣਤੀ ਦੇ ਵਿੱਚ ਫੌਜ ਤਾਇਨਾਤ ਰਹਿੰਦੀ ਹੈ ਕਿਉਂਕਿ ਪਾਕਿਸਤਾਨ ਨਾਲ ਬਾਰਡਰ ਵੀ ਲੱਗਦਾ ਹੈ। ਔਰ ਇਸ ਤੋਂ ਇਲਾਵਾ ਵੀ ਉਹਨਾਂ ਨੇ ਹਮੇਸ਼ਾ ਇਹ ਯਕੀਨੀ ਬਣਾਇਆ ਹੈ ਕਿ ਵੈਸਟਰਨ ਕਮਾਂਡ ਦੇ ਵਿੱਚ, ਔਰ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਬਠਿੰਡਾ, ਸੂਰਾਨੂਸੀ ਤਾਂ ਪਹਿਲਾਂ ਹੀ ਸੀ, ਜਲੰਧਰ ਛਾਉਣੀ, ਫਿਰੋਜ਼ਪੁਰ ਛਾਉਣੀਆਂ ਵੀ ਪਹਿਲਾਂ ਸੀ, ਪਰ ਹੋਰ ਬਹੁਤ ਸਾਰੀ ਨਫਰੀ ਵੀ ਇਹਨਾਂ ਨੇ ਇਸ ਦੌਰਾਨ ਪੰਜਾਬ ਦੇ ਵਿੱਚ ਰੱਖੀ ਹੈ ਜੀ। ਔਰ ਹੋਰ ਤਾਂ ਹੋਰ ਜਦੋਂ ਇਹਨਾਂ ਨੇ ਪ੍ਰਿਥਵੀ ਮਿਜ਼ਾਈਲਾਂ ਜਿਹੜੀਆਂ ਸ਼ਾਰਟ ਰੇਂਜ ਨੇ ਉਹ ਵੀ ਪੰਜਾਬ 'ਚ ਤਾਇਨਾਤ ਕੀਤੀਆਂ ਔਰ ਜਿਸ ਤੋਂ ਹਮੇਸ਼ਾ ਹੀ ਇਹ ਫੀਅਰ ਰਹਿੰਦਾ। ਔਰ ਇਸ ਨੂੰ ਜਦੋਂ ਉਹਨਾਂ ਨੇ ਤਾਇਨਾਤ ਵੀ ਕੀਤਾ ਸੀ ਤੇ ਅਸੀਂ ਇਹ ਕਿਹਾ ਸੀ ਕਿ ਇਹਨਾਂ ਦਾ ਮਕਸਦ ਇਹ ਹੈ ਕਿ ਕਿਉਂਕਿ ਹੁਣ ਪਾਕਿਸਤਾਨ ਦੇ ਕੋਲ ਲੌਂਗ ਟਰਮ, ਮੀਡੀਅਮ ਰੇਂਜ, ਸ਼ਾਰਟ ਟਰਮ ਸਾਰੀਆਂ ਹੀ ਮਿਸਾਈਲਾਂ ਨੇ ਔਰ ਲੌਂਗ ਟਰਮ ਦਾ ਮਤਲਬ 3000 ਮੀਲ ਹੈ ਜੀ ਜੀ। ਲੇਕਿਨ ਭਾਰਤੀ ਹਾਕਮ ਇਸ ਲੜਾਈ ਨੂੰ ਦੱਖਣ ਤੱਕ ਜਾਂ ਬੰਬਈ ਤੱਕ ਜਾਂ ਭਾਰਤ ਦੇ ਗੁਜਰਾਤ ਤੱਕ ਨਹੀਂ ਲਿਜਾਣਾ ਚਾਹੁੰਦੇ, ਉੱਥੇ ਇਹਨਾਂ ਦਾ ਨੁਕਸਾਨ ਹੁੰਦਾ ਹੈ। ਇਹ ਸ਼ਾਰਟ ਰੇਂਜ ਮਿਸਾਈਲਾਂ ਪ੍ਰਿਥਵੀ ਪੰਜਾਬ 'ਚ ਹੀ ਰੱਖਣਾ ਚਾਹੁੰਦੇ ਨੇ ਕਿਉਂਕਿ ਜੇ ਇੱਥੋਂ ਇਹ ਦਾਗੀ ਜਾਏਗੀ ਤੇ ਵਾਪਸੀ ਅਟੈਕ ਵੀ ਜਿਹੜਾ ਇੱਥੇ ਹੀ ਆਏਗਾ ਔਰ ਇਹ ਪੰਜਾਬ ਦੀ ਬਰਬਾਦੀ ਚਾਹੁੰਦੇ ਨੇ। ਸੋ ਆਲਰੇਡੀ ਫੌਜੀ ਛਾਉਣੀਆਂ ਤਾਂ ਇਹਨਾਂ ਨੇ ਬਣਾਈਆਂ ਹੀ ਹੋਈਆਂ ਨੇ। ਲੇਕਿਨ ਕੱਲ ਦੀ ਕਾਰਵਾਈ ਤੋਂ ਬਾਅਦ, ਕਿਉਂਕਿ ਕੱਲ ਜਿਹੜੀ ਇੱਕ ਘਟਨਾ ਦਾ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ CRPF ਔਰ BSF ਨੇ ਹਰਮੰਦਰ ਸਾਹਿਬ ਦੀਆਂ ਪਰਿਕਰਮਾ ਦੇ ਵਿੱਚ ਫਾਇਰਿੰਗ ਕੀਤੀ, ਕਿਵੇਂ ਸਿੰਘ ਸ਼ਹੀਦ ਹੋਏ, ਦਰਜਨਾਂ ਜ਼ਖਮੀ ਹੋਏ ਜੀ। ਔਰ ਉਸ ਤੋਂ ਬਾਅਦ ਕਿਉਂਕਿ ਜਦੋਂ ਅਸੀਂ ਉੱਥੋਂ ਦੇ ਐਡਮਿਨਿਸਟ੍ਰੇਟਿਵ ਢਾਂਚੇ ਦੀ ਗੱਲ ਕਰਦੇ ਤੇ ਇੱਕ ਤਾਂ ਪਹਿਲਾਂ ਸਟੇਟ, ਪੰਜਾਬ ਸਟੇਟ ਦੇ ਵਿੱਚ ਕਿਉਂਕਿ ਜਿਹੜੀ ਹੈ ਡੈਮੋਕ੍ਰੈਟਿਕਲੀ ਇਲੈਕਟਿਡ ਗਵਰਨਮੈਂਟ ਸੀ, ਪਹਿਲਾਂ ਦਰਬਾਰਾ ਸਿੰਘ ਦੀ ਭਾਵੇਂ ਕਾਂਗਰਸ ਦੀ ਹਕੂਮਤ ਸੀ ਔਰ ਦਰਬਾਰਾ ਸਿੰਘ ਸਿੱਖ ਵਿਰੋਧ ਦੇ ਲਈ ਜਾਣਿਆ ਜਾਂਦਾ ਜੀ। ਲੇਕਿਨ ਉਹਨਾਂ ਨੂੰ ਕਿਉਂਕਿ ਸਰਕਾਰ ਨੇ ਸਿੱਧੀ ਕਾਰਵਾਈ ਫੌਜ ਨਾਲ ਹੀ ਕਰਨੀ ਸੀ, ਸੋ ਉਹਨਾਂ ਨੇ ਇੱਕ ਜਿਹੜਾ ਐਕਸਕਿਊਜ਼ ਬਣਾ ਕੇ, ਔਰ ਐਕਸਕਿਊਜ਼ ਹੁਣ ਇਸ ਗੱਲ ਦੇ ਸਬੂਤ ਨੇ ਕਿ ਢਿਲਵਾਂ ਦੇ ਨੇੜੇ ਇੱਕ ਬੱਸ ਚੋਂ ਕਿੰਨੇ 8 ਜਾਂ 10 ਹਿੰਦੂ ਕੱਢ ਕੇ ਮਾਰ ਦਿੱਤੇ ਗਏ ਸੀ ਔਰ ਉਸ ਢਿਲਵਾਂ ਕਾਂਡ ਦਾ ਬਹਾਨਾ ਬਣਾ ਕੇ ਦਰਬਾਰਾ ਸਿੰਘ ਦੀ ਸਰਕਾਰ ਡਿਸਮਿਸ ਕਰ ਦਿੱਤੀ ਗਈ ਸੀ ਜੀ। ਹੁਣ ਇਹ ਇਸ ਗੱਲ ਦੇ ਸਬੂਤ ਨੇ ਕਿ ਉਹ ਕਾਰਾ ਢਿਲਵਾਂ ਬੱਸ ਕਾਂਡ ਵਾਲਾ ਭਾਰਤੀ ਖੁਫੀਆ ਏਜੰਸੀਆਂ ਨੇ ਕਰਵਾਇਆ ਸੀ ਤਾਂ ਕਿ ਉਹ ਪੰਜਾਬ ਨੂੰ ਸਿੱਧਾ ਗਵਰਨਰੀ ਰਾਜ ਦੇ ਥੱਲੇ ਲੈਣ। ਔਰ ਜਿਹੜੀ ਫੌਜੀ ਕਾਰਵਾਈ ਹੈ, ਕਿਉਂਕਿ ਕੋਈ ਵੀ ਫੌਜੀ ਕਾਰਵਾਈ ਤੋਂ ਪਹਿਲਾਂ ਸਟੇਟ ਲੈਵਲ ਦੀ ਇਨਵੀਟੇਸ਼ਨ ਹੁੰਦੀ ਹੈ, ਚੀਫ ਮਿਨਿਸਟਰ ਇਨਵਾਈਟ ਕਰਦਾ ਹੈ ਫੌਜ ਨੂੰ, ਫਿਰ ਇਹ ਵੀ ਜ਼ਰੂਰੀ ਹੁੰਦਾ ਹੈ ਕਿ ਜਿਸ ਜ਼ਿਲ੍ਹੇ ਦੇ ਵਿੱਚ ਫੌਜ ਨੇ ਕਾਰਵਾਈ ਕਰਨੀ ਹੈ ਉਸ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਉਸ ਦੇ ਲਈ ਅਪਰੂਵ ਕਰਦਾ ਹੈ ਕਿ ਵੀ ਮੇਰੇ ਤੋਂ ਇਹ ਹੈਂਡਲ ਨਹੀਂ ਹੋ ਰਿਹਾ ਸਿਵਲ ਐਡਮਿਨਿਸਟ੍ਰੇਸ਼ਨ, ਇਹਦੇ ਲਈ ਫੌਜ ਦੀ ਜ਼ਰੂਰਤ ਹੈ ਜੀ। ਸੋ ਉਹਨਾਂ ਨੇ ਏਜੰਸੀਆਂ, ਔਰ ਜਦੋਂ ਇਹ ਹਿੰਦੂ ਮਾਰੇ ਗਏ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਇੱਕ ਸੱਚਿਆਰੇ ਇਨਸਾਨ ਸਨ, ਉਹਨਾਂ ਨੇ ਜਿਹੜੀ ਕਾਰਵਾਈ ਖੁਦ ਕੀਤੀ ਉਹ ਪੂਰੀ ਧਮਕੀ ਦੇ ਕੇ ਕਰਦੇ ਸੀ। ਪਹਿਲਾਂ ਉਹ ਕਹਿੰਦੇ ਸੀ ਵੀ ਇੰਨੀ ਦੇਰ ਦੇ ਵਿੱਚ ਵੀ ਛੱਡ ਦਿਓ, ਨਹੀਂ ਤੇ ਅਸੀਂ ਇਹ ਕਰ ਦਿਆਂਗੇ ਜੀ। ਔਰ ਜਿਹੜਾ ਉਹਨਾਂ ਦਾ ਨਹੀਂ ਕੰਮ ਹੁੰਦਾ ਸੀ ਉਸ ਨੂੰ ਉਹ ਬੜੀ ਮਜ਼ਬੂਤੀ ਦੇ ਨਾਲ ਉਸ ਨੂੰ ਕੰਡੈਮ ਕਰਦੇ ਸੀ ਕਿ ਇਹ ਕੰਮ ਨਹੀਂ ਹੈ। ਜਿਵੇਂ ਵਿਸ਼ਵਨਾਥ ਤਿਵਾੜੀ ਜਿਹੜਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਡਿਪਾਰਟਮੈਂਟ ਦੇ ਵਿੱਚ ਸੀ, ਉਹ ਮਾਰਿਆ ਗਿਆ ਸੀ ਔਰ ਉਦੋਂ ਵੀ ਜਿਹੜਾ ਸੰਤਾਂ ਨੇ ਕੰਡੈਮ ਕੀਤਾ ਸੀ, ਉਹਨਾਂ ਨੇ ਕਿਹਾ ਜੀ ਇਹ ਸਾਡਾ ਕੰਮ ਨਹੀਂ ਹੈ, ਇਹ ਕੋਈ ਹੋਰ ਇਸ ਦੇ ਪਿੱਛੇ। ਇਸੇ ਤਰ੍ਹਾਂ ਜਦੋਂ ਢਿਲਵਾਂ ਬੱਸ ਕਾਂਡ ਹੋਇਆ, ਸੰਤ ਪਿੰਡਾਂ ਵਾਲਿਆਂ ਨੇ ਕਿਹਾ ਜੀ ਬਿਲਕੁਲ ਸਾਡੀ ਲੜਾਈ ਕੋਈ ਸਾਡੀ ਸਟੇਟ ਦੇ ਨਾਲ ਹੈ ਔਰ ਇਹ ਕਾਰਵਾਈ ਜਿਹੜੀ ਹੈ ਇਹ ਇਹਨਾਂ ਦੀਆਂ ਏਜੰਸੀਆਂ ਦੀ ਹੈ। ਸੋ ਉਸ ਢਿਲਵਾਂ ਬੱਸ ਕਾਂਡ ਦੇ ਬਹਾਨੇ ਨਾਲ ਉਹਨਾਂ ਨੇ ਗਵਰਨਰੀ ਰੂਲ ਪੰਜਾਬ ਦੇ ਵਿੱਚ ਲਾ ਦਿੱਤਾ ਸੀ। ਹੁਣ ਕਿਉਂਕਿ ਉਹਨਾਂ ਨੇ ਅੱਜ ਦੇ ਦਿਨ 2 ਜੂਨ ਨੂੰ ਇਹ ਫੈਸਲਾ ਕੀਤਾ ਕਿ ਫੌਜ ਜਿਹੜੀ ਹੈ ਹੁਣ CRPF
ਜਦੋਂ ਫੌਜ ਆ ਜਾਂਦੀ ਹੈ ਫਿਰ ਸੀਆਰਪੀਐਫ, ਬੀਐਸਐਫ, ਈਵਨ ਪੁਲਿਸ ਵੀ ਆਪਣੀਆਂ ਥਾਣਿਆਂ 'ਚ ਹੀ ਬੰਦ ਹੋ ਜਾਂਦੀ ਹੈ। ਜੀ ਜੀ, ਇਹ ਵੀ ਇੱਕ ਰੀਜ਼ਨ ਸੀ ਕਿ ਪੁਲਿਸ ਨਾਲ ਵੀ ਫੌਜ ਨੇ, ਪੰਜਾਬ ਪੁਲਿਸ ਨਾਲ ਵੀ ਉਸ ਵੇਲੇ ਬਹੁਤ ਬਦਸਲੂਕੀ ਕੀਤੀ। ਔਰ ਬਾਅਦ ਦੇ ਵਿੱਚ ਜਿਹੜੇ ਆਂਦਾ ਜੇ ਕਿ ਪੁਲਿਸ ਦੀ ਸਕਰੀਨਿੰਗ ਕਰਨੀ ਹੈ, ਇਹਦੇ 'ਚ ਬਹੁਤ ਸਾਰੇ ਖਾਲਿਸਤਾਨੀ ਆ ਗਏ, ਮਿਲੀਟੈਂਟ ਆ ਗਏ, ਦਹਿਸ਼ਤਗਰਦ ਆ ਗਏ। ਉਹਦਾ ਇੱਕ ਕਾਰਨ ਇਹ ਵੀ ਸੀ ਕਿ ਪੁਲਿਸ ਦੇ ਵਿੱਚ ਸੱਚਮੁੱਚ ਹੀ, ਕਿਉਂਕਿ ਪੰਜਾਬ ਪੁਲਿਸ ਦੇ ਵਿੱਚ ਜੇ ਜ਼ਿਆਦਾ ਨਹੀਂ ਤਾਂ 75% ਸਿੱਖ ਨੇ, ਹੈ ਵੀ ਬਹੁਤੇ ਪੇਂਡੂ ਓਰੀਜਨ ਦੇ ਨੇ, ਔਰ ਉਹ ਵੀ ਸਿੱਖਾਂ ਦੇ ਮੁੰਡੇ ਨੇ ਬਹੁਤੇ ਉਹਨਾਂ ਚੋਂ। ਸੋ ਉਹਨਾਂ ਦੇ ਨਾਲ ਵੀ ਫੌਜ ਨੇ ਜਿਵੇਂ ਸਲੂਕ ਕੀਤਾ ਸੀ, ਔਰ ਸਿੱਖ ਹੋਣ ਦੇ ਨਾਤੇ ਉਹਨਾਂ ਨੇ ਵੀ ਮਹਿਸੂਸ ਕੀਤਾ ਸੀ ਕਿ ਜਿਹੜਾ ਘੱਲੂਘਾਰਾ ਵਰਤਾਇਆ ਇਹ ਸਿੱਖਾਂ ਨੂੰ ਸਬਕ ਸਿਖਾਉਣ ਦੇ ਲਈ ਹੈ, ਔਰ ਉਹ ਵੀ ਹਮਦਰਦੀ ਰੱਖਦੇ ਸਨ ਲਹਿਰ ਦੇ ਨਾਲ। ਸੋ ਅੱਜ ਦੇ ਦਿਨ 2 ਜੂਨ ਨੂੰ ਪੰਜਾਬ ਜਿਹੜਾ ਹੈ ਇਹ ਫੌਜ ਦੇ ਹਵਾਲੇ ਕੀਤਾ ਗਿਆ। ਪਰ ਇਸ ਤੋਂ ਪਹਿਲਾਂ ਇਹ ਜ਼ਰੂਰੀ ਸੀ ਕਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਜਿਹੜੇ ਕਿ ਉਸ ਵੇਲੇ ਗੁਰਦੇਵ ਸਿੰਘ ਬਰਾੜ ਡਿਪਟੀ ਕਮਿਸ਼ਨਰ ਸੀ, ਕਿ ਉਹ ਰਿਟਨ ਦੇ ਵਿੱਚ ਕਹਿਣ ਕਿ ਫੌਜ ਸਾਡੀ ਮਦਦ ਦੇ ਲਈ ਆਏ, ਔਰ ਜ਼ਿਲ੍ਹੇ ਦੇ ਵਿੱਚ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਹੈ ਉਹ ਕੰਟਰੋਲ ਤੋਂ ਬਾਹਰ ਹੈ। ਜੀ, ਇਹ ਵੀ ਇੱਕ ਸੱਚਾਈ ਹੈ, ਔਰ ਬਹੁਤ ਵਾਰ ਬਹੁਤ ਸਾਰਿਆਂ ਦਾ ਜਿਹੜਾ ਇੱਕ ਅੱਛਾ ਰੋਲ ਵੀ ਰਿਹਾ ਹੈ, ਕਿਉਂਕਿ ਸਾਡੇ ਵੱਲੋਂ ਲਿਖਿਆ ਵੀ ਬਹੁਤ ਘੱਟ ਗਿਆ ਹੈ, ਸਾਹਮਣੇ ਵੀ ਬਹੁਤ ਘੱਟ ਹੈ। ਗੁਰਦੇਵ ਸਿੰਘ ਬਰਾੜ ਨੇ ਇਸ ਤਰ੍ਹਾਂ ਕਰਨ ਤੋਂ ਨਾ ਕਰ ਦਿੱਤੀ ਸੀ ਜਾਂ ਆਨਾਕਾਨੀ ਕੀਤੀ ਸੀ, ਔਰ ਇਸ ਦੇ ਲਈ ਉਹ ਲੰਬੀ ਛੁੱਟੀ ਤੇ ਚਲੇ ਗਏ ਸੀ। ਉਹਨਾਂ ਨੇ ਛੁੱਟੀ ਮੰਗ ਲਈ ਸੀ, ਉਹਨਾਂ ਨੇ ਕਿਹਾ ਕਿ ਜੀ ਮੈਂ ਛੁੱਟੀ ਤੇ ਜਾਣਾ ਜੀ। ਔਰ ਉਦੋਂ ਰਮੇਸ਼ ਇੰਦਰ ਸਿੰਘ, ਜਿਹਨੂੰ ਬਾਅਦ ਦੇ ਵਿੱਚ ਬਾਦਲ ਨੇ ਆਪਣਾ ਚੀਫ ਸੈਕਟਰੀ ਵੀ ਲਾਇਆ, ਜਿਹੜਾ ਹੁਣ ਵੀ ਸ਼ਾਇਦ ਬੀਜੇਪੀ ਦਾ ਹਿੱਸਾ, ਇਹਨੇ ਬੀਜੇਪੀ ਵੀ ਜੁਆਇਨ ਕੀਤੀ ਸੀ, ਬਾਅਦ ਚ ਇਹਨੇ ਬੜੀ ਭੱਦੀ ਜਿਹੀ ਇੱਕ ਅਗਲੀ ਕਿਤਾਬ ਵੀ ਲਿਖੀ। ਰਮੇਸ਼ ਇੰਦਰ ਸਿੰਘ ਨੇ ਜਿਹੜਾ ਆ ਕੇ ਗੁਰਦੇਵ ਸਿੰਘ ਬਰਾੜ ਦੀ ਥਾਂ ਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਾ ਅਹੁਦਾ ਸੰਭਾਲਿਆ, ਔਰ ਉਹਨੇ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਵੱਲੋਂ ਫੌਜ ਨੂੰ ਇਨਵਾਈਟ ਕੀਤਾ। ਸੋ ਦੂਸਰੀ ਕਾਰਵਾਈ ਜਿਹੜੀ ਅੱਜ ਦੇ ਦਿਨ 2 ਜੂਨ ਨੂੰ ਹੋਈ, ਉਹਨਾਂ ਨੇ ਫੌਜ ਨੇ ਟੇਕ ਓਵਰ ਕਰ ਲਿਆ, ਔਰ ਨਾਲ ਹੀ ਉਹਨਾਂ ਨੇ ਆਰਡਰ ਕਰ ਦਿੱਤਾ ਕਿ ਸਾਰੇ ਬਾਹਰਲੇ ਕੋਰਸਪੋਂਡੈਂਟ, ਜਿਹੜੇ ਬਾਹਰਲੇ ਮੁਲਕਾਂ ਦੇ ਪੱਤਰਕਾਰ, ਕੋਈ ਮੀਡੀਆ, ਇਲੈਕਟ੍ਰੋਨਿਕ, ਪ੍ਰਿੰਟ ਮੀਡੀਆ, ਉਹ ਸਾਰੇ ਪੰਜਾਬ ਚੋਂ ਨਿਕਲ ਜਾਣ। ਜੀ ਜੀ। ਸੋ ਉਹਨਾਂ ਨੂੰ ਜਿੱਥੇ ਵੀ ਬੈਠੇ ਸੀ, ਅੰਮ੍ਰਿਤਸਰ ਸੀ, ਲੁਧਿਆਣੇ ਸੀ, ਕਿਉਂਕਿ ਸਾਰਾ ਹੀ ਬਾਹਰਲਾ ਮੀਡੀਆ, ਉਦੋਂ ਅੰਮ੍ਰਿਤਸਰ ਹੌਟਬੈਡ ਸੀ ਸਿਆਸਤ ਦਾ ਵੀ, ਕਿਉਂਕਿ 80 ਤੋਂ ਹੀ ਚੱਲ ਰਿਹਾ ਸੀ, 1980 ਤੋਂ। ਸੋ ਉਹਨਾਂ ਸਾਰਿਆਂ ਨੂੰ ਹੀ ਜਿਹੜਾ ਪੰਜਾਬ ਚੋਂ ਬਾਹਰ ਕੱਢ ਦਿੱਤਾ ਗਿਆ। ਇਸ ਗੱਲ ਨੂੰ ਯਕੀਨੀ ਬਣਾਇਆ ਗਿਆ, ਹੋਟਲਾਂ ਦੇ ਵਿੱਚ ਚੈੱਕ ਲਿਸਟਾਂ ਦੇਖ ਕੇ ਔਰ ਪੂਰਾ ਕਿ ਕੋਈ ਉੱਥੇ ਰਹਿ ਨਾ ਜਾਏ, ਕਿਉਂਕਿ ਜੋ ਜ਼ੁਲਮ ਭਾਰਤ ਦੀ ਫੌਜ ਕਰਨ ਵਾਲੀ ਸੀ, ਉਹ ਨਹੀਂ ਸੀ ਚਾਹੁੰਦੇ ਕਿ ਇਸ ਦੀ ਬਾਹਰ ਧੁੱਖ ਵੀ ਨਿਕਲੇ। ਇਹ ਇਵੇਂ ਹੀ ਹੈ ਕਿ 4 ਚਫੇਰੇ ਘੇਰ ਕੇ ਬਿਨਾਂ ਕੋਈ ਆਵਾਜ਼ ਕਿਸੇ ਨੂੰ ਕੱਢਿਆ ਉਹ ਪੂਰੀ ਕੌਮ ਨੂੰ ਜਿਹੜਾ ਉਹ ਫਲੈਟ ਕਰਨਾ ਚਾਹੁੰਦੇ ਸੀ, ਉਸ ਦਾ ਘਾਣ ਕਰਨਾ ਚਾਹੁੰਦੇ ਸੀ, ਜਿਹੜਾ ਉਹਨਾਂ ਨੇ ਕੀਤਾ ਵੀ ਜੀ। ਹਾਲਾਂਕਿ ਇਹਦੇ 'ਚ ਇੱਕ ਅਪਵਾਦ ਜ਼ਰੂਰ ਹੋਇਆ, ਇਹ ਵੀ ਸ਼ਾਇਦ ਕਈ ਵਾਰ ਜਿਹੜੀ ਅਕਾਲ ਪੁਰਖ ਦੀ ਇੱਕ ਆਪਣੀ ਖੇਡ ਹੁੰਦੀ ਹੈ, ਨੋ ਮੈਟਰ। ਔਰ ਇਹਦੇ 'ਚ ਈਵਨ ਸਾਊਥ ਅਫਰੀਕਾ ਦਾ ਇੱਕ ਪ੍ਰੋਵਰਬ ਹੈ ਕਿ ਜਿਹੜਾ ਖੂਨ ਹੁੰਦਾ ਉਹ ਜਿੱਥੇ ਮਰਜ਼ੀ ਤੁਸੀਂ ਜਿੰਨੇ ਮਰਜ਼ੀ ਇਕਾਂਤ 'ਚ ਚੁੱਪ ਚਾਂ ਦੇ ਵਿੱਚ ਡੋਲੋ, ਵਗਾਓ ਜਾਂ ਕਿਸੇ ਨੂੰ ਮਾਰੋ, ਪਰ ਉਹ ਜਿਹੜਾ ਡੁੱਲਿਆ ਖੂਨ ਦਾ ਇੱਕ ਤੁਪਕਾ ਵੀ ਹੁੰਦਾ ਹੈ ਜ਼ਮੀਨ ਦੇ ਉੱਤੇ, ਉਹਦੇ ਚੋਂ ਕਦੇ ਨਾ ਕਦੇ ਜਿਹੜਾ ਉਹ ਆਵਾਜ਼ ਨਿਕਲ ਆਉਂਦੀ ਹੈ ਕਿ ਮੈਨੂੰ ਕਿਹਨੇ ਵਗਾਇਆ ਸੀ। ਸੋ ਜ਼ਾਹਰ ਹੈ ਕਿ ਇਹ ਗੱਲ ਐਵੀਡੈਂਸ ਜਾਂ ਵਿਟਨੈਸ ਦੀ ਹੁੰਦੀ ਹੈ ਕਿ ਤੁਸੀਂ ਜਿੰਨੀ ਮਰਜ਼ੀ ਸੈਕਲੂਜਨ 'ਚ ਜਾ ਕੇ ਕੋਈ ਕੰਮ ਕਰਨਾ ਚਾਹੋ, ਉਹ ਕਿਤੇ ਨਾ ਕਿਤੇ ਜਿਹੜਾ ਉਹ ਹਾਲਾਂਕਿ ਇੱਕ ਤਾਂ ਨਿਰੰਕਾਰ ਦਾ ਜਸਟਿਸ ਹੈ। ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਕਿ ਕਿਵੇਂ ਕੋਈ ਵੀ ਕਿੰਨਾ ਵੀ ਮੰਦ ਕਰਮ ਕਰੇ, ਕਿਸੇ ਵੀ ਗੁਪਤ ਹਾਲਤ ਦੇ ਵਿੱਚ ਉਹ ਸਮਝੇ ਕਿ ਵੀ ਮੈਂ ਜਿਹੜਾ ਮੈਨੂੰ ਕੋਈ ਨਹੀਂ ਦੇਖ ਰਿਹਾ, ਲੇਕਿਨ ਉਹ ਵੀ ਗੁਰੂ ਸਾਹਿਬ ਨੇ ਸਾਨੂੰ ਯਾਦ ਕਰਾਇਆ ਕਿ ਭਾਈ ਅਲਟੀਮੇਟਲੀ ਜਦੋਂ ਨਿਰੰਕਾਰ ਦੀ ਦਰਗਾਹ 'ਚ ਹਿਸਾਬ ਹੁੰਦਾ ਹੈ ਤੇ ਨੋ ਮੈਟਰ ਤੁਸੀਂ ਦੁਨੀਆ ਦੀਆਂ ਅਦਾਲਤਾਂ 'ਚੋਂ ਬਚ ਗਏ ਹੋਵੋ, ਲੋਕਾਂ ਤੋਂ ਚੋਰੀ ਤੁਸੀਂ ਜਿਹੜਾ ਕੋਈ ਮਾੜਾ ਕੰਮ ਕੀਤਾ ਹੋਏ, ਉਹ ਤੁਸੀਂ ਉੱਥੇ ਜਵਾਬ ਦੇ ਹੁੰਦੇ। ਪਰ ਇਸ ਮਾਮਲੇ ਦੇ ਵਿੱਚ ਵੀ ਚੰਗੀ ਗੱਲ ਇਹ ਰਹੀ ਕਿ ਐਸੋਸੀਏਟਿਡ ਪ੍ਰੈਸ, ਜਦੋਂ ਅਸੀਂ ਦੁਨੀਆ ਦੀਆਂ ਨਿਊਜ਼ ਏਜੰਸੀ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਹੁਣ ਤਾਂ ਖੈਰ ਬਹੁਤ ਸਾਰਾ ਪ੍ਰਾਈਵੇਟ ਮੀਡੀਆ ਵੀ ਆ ਗਿਆ ਹੈ, ਜਾਂ ਜਿਵੇਂ CNN ਨੇ ਜਾਂ ਅਲ ਜਜ਼ੀਰਾ, ਇਲੈਕਟ੍ਰੋਨਿਕ ਮੀਡੀਆ ਨੇ ਟੇਕ ਓਵਰ ਕਰ ਲਿਆ। ਲੇਕਿਨ ਉਸ ਪੀਰੀਅਡ 'ਚ ਅਜੇ ਕਿਉਂਕਿ ਸਾਰਾ ਬਹੁਤਾ ਇਲੈਕਟ੍ਰੋਨਿਕ ਮੀਡੀਆ 80s ਤੋਂ ਬਾਅਦ ਹੀ ਆਇਆ, ਬਹੁਤ ਜ਼ਿਆਦਾ ਉਹਦਾ ਸਪਰੈਡ ਜਿਹੜਾ ਹੋਇਆ, ਉਦੋਂ ਮੁੱਖ ਤੌਰ ਤੇ ਪ੍ਰਿੰਟ ਮੀਡੀਆ ਦੇ ਵਿੱਚ 2 ਇੰਟਰਨੈਸ਼ਨਲ ਨੈਟਵਰਕ ਜਾਂ 3 ਉਹਨਾਂ ਦੀ ਚਰਚਾ ਰਹੀ ਹੈ, ਜਿਹੜੇ ਅੱਜ ਵੀ ਥਰਾਈਵਿੰਗ ਨੇ। ਉਹਨਾਂ ਦੇ ਵਿੱਚ ਇੱਕ ਐਸੋਸੀਏਟਿਡ ਪ੍ਰੈਸ ਹੈ, ਇੱਕ ਉਹਨਾਂ ਦੇ ਵਿੱਚ ਰॉयटर ਹੈ, ਔਰ ਤੀਸਰੀ AFP, ਜਿਹਨੂੰ ਏਜੰਸੀ ਫ੍ਰੈਂਚ ਪ੍ਰੈਸ ਕਹਿੰਦੇ ਨੇ। ਔਰ ਮੋਸਟਲੀ ਜਿਹੜੀ ਐਸੋਸੀਏਟਿਡ ਪ੍ਰੈਸ ਜਾਂ ਰॉयटर
BBC ਦੀ ਇੱਕ ਆਪਣੀ ਹੋਂਦ ਹੈ, ਉਹ ਉਸ ਦੀ ਆਪਣੀ ਹਿਸਟਰੀ ਹੈ ਔਰ ਉਸ ਦੀ ਕਵਰੇਜ, ਔਰ ਖਾਸ ਤੌਰ ਤੇ ਜੂਨ 84 ਦੇ ਹਵਾਲੇ ਨਾਲ ਬੇਸ਼ੱਕ ਦਿੱਲੀ ਬੇਸ ਜਿਹੜੇ BBC ਦੇ ਬਿਊਰੋ ਚੀਫ ਮਾਰਕ ਟਲੀ ਸੀ ਜਾਂ ਸਤੀਸ਼ ਜੈਕਬ ਦੇ ਨਾਲ ਜਿਹਨੇ ਮਿਲ ਕੇ ਕਿਤਾਬ ਵੀ ਬਾਅਦ ਦੋਨਾਂ ਨੇ ਲਿਖੀ, ਉਹਨਾਂ ਦਾ ਬਾਇਸ ਤਾਂ ਸੀ, ਇੰਦਰਾ ਗਾਂਧੀ ਦੇ ਵੀ ਉਹ ਚਹੇਤੇ ਸੀ, ਇੰਡੀਅਨ ਸਟੇਟ ਦੇ ਨਾਲ ਵੀ ਲਾਇਲ ਸੀ, ਪਰ ਫਿਰ ਵੀ ਉਸ ਦੌਰ ਦੇ ਵਿੱਚ BBC ਦੀ ਕਿਉਂਕਿ ਰੇਡੀਓ ਸਰਵਿਸ ਵੀ ਹੁੰਦੀ ਸੀ ਔਰ ਉਹਦੀ ਜਿਹੜੀ ਕਵਰੇਜ ਹੈ ਉਹ ਦੂਰ ਦੁਰਾਡੇ, ਕਿਉਂਕਿ ਬਾਕੀ ਤਾਂ ਉਸ ਵੇਲੇ ਪ੍ਰਾਈਵੇਟ ਚੈਨਲ ਨਹੀਂ ਸੀ, ਕੋਈ WhatsApp ਨਹੀਂ ਸੀ, ਕੋਈ ਇਨ ਕੈਮਰਾ ਨਹੀਂ ਸੀ ਬਿਲਡ ਕੇ ਤੁਸੀਂ ਕੋਈ ਲੈ ਸਕਦੇ, ਸੋ ਜਿਹੜੇ ਦੂਰ ਦੁਰਾਡੇ ਬੈਠੇ ਸਿੱਖ ਵੀ ਸੀ ਬਾਹਰਲੇ ਮੁਲਕਾਂ 'ਚ, ਔਰ ਖਾਸ ਤੌਰ ਤੇ ਜਦੋਂ ਅਸੀਂ ਧਰਮੀ ਫੌਜੀਆਂ ਦੇ ਹਵਾਲੇ ਨਾਲ ਆਉਣ ਵਾਲੇ ਦਿਨਾਂ 'ਚ ਗੱਲ ਕਰਾਂਗੇ ਕਿ ਕਿਵੇਂ ਉਹਨਾਂ ਨੇ ਦਰਬਾਰ ਸਾਹਿਬ ਤੇ ਹਮਲੇ ਦੀ ਖਬਰ ਸੁਣਦਿਆਂ ਹੀ ਜਿਹੜਾ ਉਹ ਉਹਨਾਂ ਨੇ ਬੈਰਕਾਂ ਛੱਡੀਆਂ, ਤੇ ਉਹਨਾਂ ਦਾ ਬਹੁਤਿਆਂ ਦਾ ਸਾਧਨ BBC ਸੀ, ਕਿਉਂਕਿ BBC ਰੇਡੀਓ ਪ੍ਰੋਗਰਾਮ ਸ਼ਾਰਟ ਵੇਵ ਤੇ ਜਿਹੜਾ ਹੁੰਦਾ ਸੀ ਉਹਦੇ ਤੋਂ ਉਹਨਾਂ ਨੂੰ ਪਤਾ ਲੱਗਦਾ ਸੀ। ਉਹ ਜਦੋਂ ਉਹਨਾਂ ਨੂੰ ਇਹ ਬਹੁਤਿਆਂ ਨੇ ਸੁਣਿਆ 6 ਜੂਨ ਦੀ ਸਵੇਰ ਕਿ ਭਾਈ ਦਰਬਾਰ ਸਾਹਿਬ ਅਕਾਲ ਤਖਤ ਢਾਹ ਦਿੱਤਾ ਹੈ, ਪਿੰਡਰਾਂ ਵਾਲਿਆਂ ਦਾ ਸ਼ਵ ਮਿਲਿਆ, ਜੋ ਉਹਨਾਂ ਦੀਆਂ ਖਬਰਾਂ ਸੀ, ਤੇ ਉਹਨਾਂ 'ਚ ਉਹ ਫਾਈਨਲ ਮੂਵਮੈਂਟ ਈਵਨ ਉਸ ਦਿਨ ਤੋਂ ਬਾਅਦ ਹੁੰਦੀ ਹੈ। ਲੇਕਿਨ ਜਿਹੜਾ ਪ੍ਰਿੰਟ ਮੀਡੀਆ ਦੇ ਵਿੱਚ ਜਿਹੜਾ ਰਿਮਾਰਕੇਬਲ ਮੈਂ ਸਮਝਦਾ ਵੀ ਰੱਬ ਨੇ ਉਹ ਇੱਕ ਐਵੀਡੈਂਸ ਛੱਡ ਦਿੱਤੀ ਜਾਂ ਬਚ ਗਈ ਜੀ, ਉਹ ਇੱਕ ਸਾਊਥ ਇੰਡੀਆ ਦੇ ਜਿਹੜੇ ਕੋਰਸਪੋਂਡੈਂਟ ਸੀ ਬ੍ਰਹਮ ਚਲਾਨੀ, ਐਸੋਸੀਏਟਡ ਪ੍ਰੈਸ ਦਾ ਬਿਊਰੋ ਚੀਫ ਸੀ। ਅੱਛਾ, ਫਿਰ ਇਹਨਾਂ ਨੇ ਨਾ ਸਿਰਫ ਸਾਰਾ ਮੀਡੀਆ ਬਾਹਰ ਕੱਢਿਆ ਜਾਂ ਕੱਟ ਆਫ ਕੀਤਾ, ਈਵਨ ਹਰਿਆਣਾ ਜਾਂ ਚੰਡੀਗੜ੍ਹ ਇੱਥੋਂ ਦੀਆਂ ਸਾਰੀਆਂ ਐਕਸਚੇਂਜਸ ਵੀ ਬਲੌਕ ਕਰ ਦਿੱਤੀਆਂ ਕਿ ਉੱਥੋਂ ਕੋਈ ਖਬਰ ਭੇਜੀ ਨਹੀਂ ਜਾ ਸਕਦੀ। ਹੁਣ ਬ੍ਰਹਮ ਚਲਾਨੀ ਜਿਹੜਾ ਹੈ, ਕਿਉਂਕਿ ਉਹਨੂੰ ਪਤਾ ਸੀ ਕਿ ਕੁਝ ਹੋਣ, ਜਿਹੜੇ ਬਹੁਤ ਸੀਜ਼ਨਡ ਹੁੰਦੇ ਨੇ ਜਾਂ ਉਹਨਾਂ ਦੇ ਜਿਹੜੇ ਉੱਤੋਂ ਐਡੀਟਰ ਬੈਠੇ ਹੁੰਦੇ ਨੇ ਉਹ ਡਿਸਪੈਚ ਕਰਨਾ ਸ਼ੁਰੂ ਕਰ ਦਿੰਦੇ ਜਦੋਂ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਵੀ ਇੱਥੇ ਹੁਣ ਕੁਝ ਹੋਣ ਵਾਲਾ ਹੈ, ਬਿਗ ਖਬਰ ਨਿਊਜ਼ ਜਿਹੜੀ ਹੈ ਜਨਰੇਟ ਹੋਏਗੀ। ਉਹ ਫਿਰ ਆਪਣੇ ਸੀਨੀਅਰ ਐਡੀਟਰ ਨੂੰ ਜਾਂ ਸੀਨੀਅਰ ਪੱਤਰਕਾਰ ਨੂੰ ਅਸਾਈਨ ਕਰਦੇ ਨੇ ਕਿ ਵੀ ਤੁਸੀਂ ਜਾ ਕੇ ਉਹਨੂੰ ਕਵਰ ਕਰੋ। ਸੋ ਬ੍ਰਹਮ ਚਲਾਨੀ ਨੂੰ ਜਦੋਂ ਤੱਕ ਉਹਨਾਂ ਨੇ ਭੇਜਿਆ, ਉਹ ਜਦੋਂ ਤੱਕ ਪਹੁੰਚਿਆ 2 ਨੂੰ, ਕਿਉਂਕਿ ਬੱਸ ਸਰਵਿਸ ਵੀ ਘਟ ਗਈ ਸੀ, ਹੋਰ ਵੀ ਸਾਧਨ ਘਟ ਗਏ ਸੀ, ਉਹ ਲੇਟ ਪਹੁੰਚਿਆ। ਸੋ ਜਿਹੜੀ ਲਿਸਟ ਐਡਮਿਨਿਸਟ੍ਰੇਸ਼ਨ ਦੇ ਕੋਲ ਸੀ ਕਿ ਕਿਹੜੇ ਕਿਹੜੇ ਫੋਰਨ ਕੋਰਸਪੋਂਡੈਂਟ ਨੇ, ਉਹਦੇ 'ਚ ਉਹਦਾ ਨਾਂ ਨਹੀਂ ਸੀ ਕਿਉਂਕਿ ਉਹ ਲੇਟ ਆਇਆ, ਉਹਨੇ ਚੈੱਕ ਇਨ ਕਰ ਲਿਆ ਹੋਟਲ। ਹੁਣ ਇਹ ਬ੍ਰਹਮ ਚਲਾਨੀ ਦੀ ਹੀ ਰਿਪੋਰਟਿੰਗ ਹੈ ਬਹੁਤ ਸਾਰੀ ਜਿਸ ਨੇ ਦੁਨੀਆ ਦੇ ਸਾਹਮਣੇ ਲਿਆਂਦਾ, ਕਿਉਂਕਿ ਉਹ ਆਪਣੇ ਹੋਟਲ ਦੇ ਕਮਰੇ 'ਚੋਂ, ਭਾਵੇਂ ਕਰਫਿਊ ਲੱਗ ਗਿਆ ਸ਼ਹਿਰ ਦੇ ਵਿੱਚ 3 ਤਰੀਕ ਕੱਲ ਨੂੰ ਲੱਗੇਗਾ ਕਰਫਿਊ ਜੀ, ਲੇਕਿਨ ਉਹਨੇ ਬਹੁਤ ਸਾਰੀ ਜਿਹੜੀ ਹੈ ਉੱਥੋਂ ਵਿੰਡੋਜ਼ ਤੋਂ ਕਾਰਵਾਈ ਦੇਖੀ, ਫਿਰ ਉਹ ਥੱਲੇ ਉਤਰਿਆ ਜਦੋਂ ਤੱਕ ਥੋੜਾ ਬਹੁਤ ਢਿੱਲ ਮਿਲੀ, ਉਹਨੇ ਜਿਹੜੇ ਡਾਕਟਰਾਂ ਨੇ ਪੋਸਟਮਾਰਟਮ ਕੀਤੇ, ਜਿਹੜੇ ਲੋਕ ਦੇਖੇ, ਪਰ ਉਹਨੇ ਆਪਣੀ ਰਿਪੋਰਟ ਦੇ ਵਿੱਚ ਦੱਸਿਆ ਸੀ ਕਿ ਕਿਵੇਂ ਉਹਨੇ ਦੇਖਿਆ ਵੀ ਜਿਹੜੇ ਗਾਰਬੇਜ ਢੋਣ ਵਾਲੇ ਵੱਡੇ ਵੱਡੇ ਟਰੱਕ ਨੇ, ਮਿਊਨਿਸਪਲ ਕਮੇਟੀ ਦੇ ਅੰਮ੍ਰਿਤਸਰ ਦੇ ਜਿੰਨੇ ਸਵੀਪਰ ਜਾਂ ਜਿਹੜੇ ਸਫਾਈ ਕਰਮਚਾਰੀ ਜਿਨ੍ਹਾਂ ਨੂੰ ਕਹਿੰਦੇ ਨੇ, ਉਹਨਾਂ ਨੂੰ ਕਿਵੇਂ ਸ਼ਰਾਬ ਪਿਆ ਕੇ ਔਰ ਦੂਜੇ ਲਿਆਂਦਾ ਗਿਆ, ਉਹਨਾਂ ਨੂੰ ਕਿਹਾ ਗਿਆ ਕਿ ਭਾਈ ਤੁਸੀਂ ਲੁੱਟ ਲਓ, ਘੜੀਆਂ ਲਾ ਲਓ, ਬਟੂਏ ਜੋ ਵੀ ਜੇਬਾਂ ਚੋਂ ਕੱਢ ਲਓ, ਔਰ ਕਿਵੇਂ ਉਹਨਾਂ ਨੇ ਜਿਹੜਾ ਉਹ ਢੇਰਾਂ ਦੇ ਉੱਤੇ ਲਾ ਕੇ ਉਹ ਜਿਹੜੇ ਕੂੜਾ ਢੋਣ ਵਾਲੇ ਟਰੱਕ ਸੀ ਉਹਨਾਂ 'ਚ ਜਿਹੜੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਮਾਰੇ ਗਏ, ਉਹਨਾਂ ਦੀਆਂ ਡੈੱਡ ਬਾਡੀ ਸੁੱਟੀਆਂ ਕਿ ਉਹਨਾਂ 'ਚੋਂ ਸਹਿਕਦੇ ਸੀ, ਕੋਈ ਅੱਧ ਜਿਉਂਦੇ ਸੀ, ਔਰ ਜਿਨ੍ਹਾਂ ਨੂੰ ਮਿੱਟੀ ਦਾ ਤੇਲ ਪਾ ਕੇ ਕੋਈ ਇੱਧਰ ਕੋਈ ਉੱਧਰ ਜਿਹੜਾ ਸਾੜਿਆ, ਔਰ ਕਿੰਨੇ ਜਿਹੜੇ ਨੇ ਉਹਨਾਂ ਨੇ ਰੋੜਿਆ। ਸੋ ਉਹ ਇੱਕ ਵੱਖਰੀ ਦੁਖਾਂਤ ਦੀ ਕਹਾਣੀ ਹੈ, ਪਰ ਅੱਜ ਅਸੀਂ ਕਿਉਂਕਿ ਦਿਨ ਵਾਈਜ਼ ਫੋਕਸ ਕਰ ਰਹੇ ਹਾਂ, ਸੋ ਇਹ ਬ੍ਰਹਮ ਚਲਾਨੀ ਦੀ ਆਮਦ ਜਿਹੜੀ ਹੈ ਉਸ ਨੇ ਫਿਰ ਇਹ ਜਿਹੜੀ ਰਿਪੋਰਟਿੰਗ ਹੈ, ਔਰ ਕਿਉਂਕਿ ਇੱਧਰ ਸਾਰੀ ਪਾਬੰਦੀ ਸੀ, ਸ਼ਿਮਲਾ ਇੱਕ ਐਸੀ ਥਾਂ ਸੀ ਜਿੱਥੇ ਇਹ ਪਾਬੰਦੀ ਲਾਗੂ ਨਹੀਂ ਸੀ, ਸੋ ਬ੍ਰਹਮ ਚਲਾਨੀ ਨੇ ਫਿਰ ਲੇਟਰ ਔਨ ਸ਼ਿਮਲਾ ਪਹੁੰਚ ਕੇ ਆਪਣੇ ਉਹ ਡਿਸਪੈਚ ਭੇਜੇ ਜੋ ਉਹਨੇ ਦੇਖਿਆ ਸੀ, ਜੋ ਉਹਨੇ ਇੰਟਰਵਿਊਜ਼ ਤੇ ਆਧਾਰਿਤ, ਜੋ ਉਹਨੇ ਬਾਅਦ ਦੇ ਵਿੱਚ ਜਦੋਂ 6-7 ਜੂਨ ਤੋਂ ਬਾਅਦ ਥੋੜੀ ਬਹੁਤ ਢਿੱਲ ਮਿਲਦੀ ਰਹੀ, ਉਹ ਇੱਕ ਪ੍ਰੋਫੈਸ਼ਨਲ ਪੱਤਰਕਾਰ ਸੀ ਔਰ ਪ੍ਰੋਫੈਸ਼ਨਲ ਪੱਤਰਕਾਰ ਨੂੰ ਪਤਾ ਹੁੰਦਾ ਹੈ, ਔਰ ਅੰਗਰੇਜ਼ੀ 'ਚ ਕਹਿੰਦੇ ਨੇ ਨੋਜ਼ ਫॉर ਨਿਊਜ਼, ਉਹ ਪਤਾ ਹੁੰਦਾ ਵੀ ਖਬਰ ਕਿੱਥੇ ਹੈ ਤੇ ਕਿਵੇਂ ਕੱਢਣੀ, ਤੇ ਉਹਨੇ ਉਹ ਸਾਰੇ ਨੂੰ ਕੀਤਾ। ਔਰ ਬਾਅਦ ਦੇ ਵਿੱਚ ਬੇਸ਼ੱਕ ਉਸ ਨੂੰ ਐਸੋਸੀਏਟਡ ਪ੍ਰੈਸ ਵੱਲੋਂ ਬੈਸਟ ਜਰਨਲਿਸਟ ਆਫ ਦਾ ਈਅਰ ਅਵਾਰਡ ਵੀ ਮਿਲਿਆ, ਪਰ ਕਿਸ ਹੱਦ ਤੱਕ ਹਕੂਮਤ ਰਿਵੈਂਜਫੁਲ ਸੀ ਉਸ ਬ੍ਰਹਮ ਚਲਾਨੀ ਨੂੰ ਬਾਅਦ ਦੇ ਵਿੱਚ ਈਵਨ ਟਾਡਾ ਕਾਨੂੰਨ ਦੇ ਥੱਲੇ ਵੀ ਬੁੱਕ ਕੀਤਾ ਗਿਆ, ਉਸ ਦੇ ਉੱਤੇ ਉਹ ਕੇਸ ਚੱਲਿਆ ਔਰ ਉਹਨੂੰ ਇੰਨਾ ਕੁ ਡਰਾ ਦਿੱਤਾ ਕਿ ਉਹਨੇ ਬਿਲਕੁਲ ਹੀ ਯੂ ਟਰਨ ਮਾਰਿਆ। ਹੁਣ ਦਿੱਲੀ ਬੇਸਡ ਇੱਕ ਥਿੰਕ ਟੈਂਕ ਹੈ, ਉਸ ਦਾ ਉਹ ਹੈਡ ਹੈ, ਲੇਕਿਨ ਉਹ ਪੂਰਾ ਜਿਹੜਾ ਉਹ ਹਿੰਦੂ ਨੈਸ਼ਨਲਿਸਟ ਬਣਿਆ ਹੋਇਆ। ਹਾਲਾਂ ਮੈਨੂੰ ਨਹੀਂ ਪਤਾ ਬ੍ਰਹਮ ਚਲਾਨੀ, ਕਿਉਂਕਿ ਮੈਂ ਵੀ ਉਹ ਈਸਾਈ ਸੀ, ਕੇਰਲਾ ਦਾ ਹੈ ਮੋਸਟ ਲਾਈਕਲੀ, ਜਾਂ ਹਿੰਦੂ ਸੀ, ਲੇਕਿਨ ਜੋ ਕੰਮ ਉਹਨੇ ਕੀਤਾ ਬ੍ਰਹਮ ਚਲਾਨੀ ਨੇ, ਔਰ ਮੈਨੂੰ ਯਾਦ ਹੈ ਸ਼ਾਇਦ 1995-96 ਦੀ ਗੱਲ ਹੋਏਗੀ,
ਇੱਕ ਰੈਂਡ ਇੱਥੇ ਥਿੰਕ ਟੈਂਕ ਹੈ ਬਹੁਤ ਵੱਡਾ, ਉਹ ਐਨੂਅਲ 2-3 ਆਪਣੇ ਕਰਵਾਉਂਦੇ ਨੇ ਫੰਕਸ਼ਨ, ਤੇ ਇੱਕ ਉਹਨਾਂ ਦੇ ਰੈਂਡ ਫੰਕਸ਼ਨ ਸੀ, ਟੌਪਿਕ ਤਾਂ ਉਹਨਾਂ ਦਾ ਕੋਈ ਹੋਰ ਸੀ। ਉਹਦੇ 'ਚ ਉਹਨਾਂ ਨੇ ਬ੍ਰਹਮਚਲਾਨੀ ਨੂੰ ਵੀ, ਸ਼ਾਇਦ ਸਾਊਥ ਏਸ਼ੀਆ ਦੇ ਕੋਈ ਡਿਸਕਸ਼ਨ ਸੀ, ਔਰ ਮੇਰਾ ਖਿਆਲ ਹੈ ਜੇ ਮੈਂ ਗਲਤ ਨਾ ਹੋਵਾਂ ਤੇ ਸੈਨ ਫਰਾਂਸਿਸਕੋ ਹੀ ਇਹ ਵੈਨਿਊ ਸੀ, ਤੇ ਉਹਦੇ 'ਚ ਬ੍ਰਹਮਚਲਾਨੀ ਨੂੰ ਵੀ ਸੱਦਿਆ ਹੋਇਆ ਸੀ। 94 ਦੀ ਗੱਲ ਹੋਏਗੀ, ਕਿਉਂਕਿ ਉਦੋਂ ਮੈਂ ਅਜੇ ਕੈਲੀਫੋਰਨੀਆ ਬੇਸ ਸੀ ਜੀ, ਔਰ ਮੈਂ ਮੇਕ ਸ਼ੋਰ ਕੀਤਾ ਕਿ ਵੀ ਮੈਂ ਉਸ ਡਿਸਕਸ਼ਨ ਦੇ ਵਿੱਚ ਸ਼ਾਮਲ ਹੋਵਾਂ। ਉਹਦੇ 'ਚ ਅਸੀਂ ਗਏ ਔਰ ਜਿਹੜੀ ਹੈ ਉਹਨੇ ਆਪਣੀ ਪ੍ਰੈਜੈਂਟੇਸ਼ਨ ਜੋ ਵੀ ਦੇਣੀ ਸੀ ਦਿੱਤੀ, ਤੇ ਫਿਰ ਜਦੋਂ ਇੱਕ ਬ੍ਰੇਕ ਟਾਈਮ ਹੋਇਆ ਤੇ ਉਹ ਬਾਥਰੂਮ, ਮੈਂ ਉਹਦੇ ਨਾਲ ਕਿਉਂਕਿ ਉਹ ਘਿਰਿਆ ਹੋਇਆ ਸੀ ਸਾਤ ਸਵੇਰੇ, ਤੇ ਮੈਂ ਉਹਦੇ ਨਾਲ 1-to-1 ਵੀ ਗੱਲ ਕਰਨੀ ਚਾਹੁੰਦਾ ਸੀ, ਔਰ ਮੈਂ ਉਹਨੂੰ ਥੈਂਕ ਯੂ ਵੀ ਕਰਨਾ ਚਾਹੁੰਦਾ ਸੀ ਕਿ ਵੀ ਤੂੰ ਜਿਹੜਾ ਕੰਮ ਕੀਤਾ ਹੈ ਅਸੀਂ ਹਮੇਸ਼ਾ ਯਾਦ ਰੱਖਾਂਗੇ। ਸੋ ਉਹ ਜਦੋਂ ਬਾਥਰੂਮ ਵੱਲ ਗਿਆ ਤੇ ਮੈਂ ਵੀ ਉਸ ਪਾਸੇ ਵੱਲ ਤੁਰ ਪਿਆ, ਔਰ ਜਦੋਂ ਉਹਨੇ ਡੋਰ ਅੰਦਰ ਗਿਆ, ਹਾਲਾਂ ਖੁੱਲਾ ਜਿਹਾ ਸੀ ਹੱਥ, ਉਹਦੇ 'ਚ ਮੈਂ ਉਹਨੂੰ ਜਾ ਕੇ ਮਿਲਿਆ, ਹੱਥ ਮਿਲਾਇਆ, ਗੱਲਬਾਤ 2 ਮਿੰਟ ਕੀਤੀ ਜੀ, ਤੇ ਮੈਂ ਉਹਨੂੰ ਸ਼ੁਕਰੀਆ ਵੀ ਉਹਦਾ ਅਦਾ ਕੀਤਾ। ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਜੀ ਉਸ ਤੋਂ ਬਾਅਦ ਸਡਨ ਚੇਂਜ, ਤੇ ਉਹਨੇ ਜਿਹੜਾ ਮੈਨੂੰ ਜੋ ਕਿਹਾ ਕੁਛ ਤਾਂ ਮੈਂ ਦੱਸ ਨਹੀਂ ਸਕਦਾ, ਪਰ ਉਹਨੇ ਫਿਰ ਕਿਹਾ ਕਿ ਜੀ ਮੈਨੂੰ ਔਰ ਮੇਰੀ ਫੈਮਿਲੀ ਨੂੰ ਕਿਹਨਾਂ ਹਾਲਾਤਾਂ 'ਚੋਂ ਲੰਘਣਾ ਪਿਆ, ਤਾਂ ਉਹਨੇ ਕਿਹਾ ਜੀ ਆਈ ਐਮ ਨਾਟ ਏ ਸਿੱਖ ਹੂ ਕੈਨ ਸਟੈਂਡ ਆਲ ਦਿਸ। ਵੀ ਇਹ ਵੀ ਉਹਨੇ ਇੱਕ ਲੈਫਟ ਹੈਂਡਡ ਕੰਪਲੀਮੈਂਟ ਦਿੱਤਾ ਕਿ ਭਾਈ ਇਹ ਸਿੱਖਾਂ 'ਚ ਹੌਸਲਾ ਹੁੰਦਾ ਹੈ ਕਿ ਜਿਹੜੇ ਤਸ਼ੱਦਦ ਸਹਿ ਕੇ ਜਾਂ ਜ਼ਿਆਦਤੀਆਂ ਸਹਿ ਕੇ ਵੀ ਕਰਦੇ ਨੇ, ਪਰ ਹੁਣ ਉਹਦੀ ਜਿਹੜੀ ਬ੍ਰਹਮਚਲਾਨੀ ਦੀ ਲਿਖਤ ਹੁੰਦੀ ਹੈ ਉਹ ਐਕਸਟ੍ਰੀਮ ਹਿੰਦੂਇਸਟਿਕ ਸਪੋਰਟ ਹੁੰਦੀ ਹੈ, ਔਰ ਉਸ ਦੇ ਉੱਤੇ ਹੀ ਉਹ ਐਨਾਲਾਈਜ਼ ਕਰਦਾ, ਐਂਟਾਈ ਪਾਕਿਸਤਾਨ, ਐਂਟਾਈ ਚਾਈਨਾ, ਉਹ ਵੱਡਾ ਜਿਹੜਾ ਏਜੰਸੀਆਂ ਨੇ ਇੱਕ ਨੈਟਵਰਕ ਬਣਾ ਕੇ ਉਹਨੂੰ ਫਿੱਟ ਕਰ ਦਿੱਤਾ। ਚਲੋ ਗੁੱਡ ਲੱਕ ਟੂ ਹਿਮ। ਲੇਕਿਨ ਮੈਂ ਸਮਝਦਾ ਵੀ ਇਸ ਦੌਰ 'ਚ ਬਹੁਤ ਸਾਰਾ ਅਕਾਊਂਟ ਬ੍ਰਹਮਚਲਾਨੀ ਰਾਹੀਂ ਜਿਹੜਾ ਕ੍ਰੈਡੀਬਲ ਸੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਬਹੁਤ ਸਾਰੇ ਗਰੁੱਪਸ ਨੇ ਕੰਮ ਕੀਤਾ, ਔਰ ਉਹਦੇ 'ਚ ਬੇਸ਼ੱਕ ਮੈਂ ਹਮੇਸ਼ਾ ਕਮਿਊਨਿਸਟਾਂ ਦਾ ਕ੍ਰਿਟਿਕ ਹੈ, ਔਰ ਕਾਮਰੇਡਾਂ ਤੋਂ ਮੈਨੂੰ ਪਤਾ ਹਮੇਸ਼ਾ ਹੁੰਦਾ ਵੀ ਇਹਨਾਂ ਨੇ ਬਹੁਤ ਨੁਕਸਾਨ ਕੀਤਾ ਹੈ, ਸਿੱਖੀ ਦਾ ਅੱਜ ਵੀ ਕਰ ਰਹੇ ਨੇ ਜੀ, ਪਰ ਮੈਂ ਇੱਕ ਜ਼ਰੂਰ ਇਹ ਐਕਨੋਲੇਜ ਕਰਨਾ ਚਾਹੁੰਦਾ ਹਾਂ ਕਿ ਵੀ ਇਹ ਸਾਰੇ ਤੋਂ ਬਾਅਦ ਜਿਸ ਤਰੀਕੇ ਨਾਲ ਜਸਟਿਸ ਤਾਰਕੁੰਡੇ, ਜਿਹੜਾ ਕਿ ਭਾਰਤ ਦੇ ਵਿੱਚ ਹਿਊਮਨ ਰਾਈਟਸ ਮੂਵਮੈਂਟ ਦਾ ਪਿਤਾਮਾ ਕਿਹਾ ਜਾਂਦਾ ਹੈ, ਜੇ ਉਹਨੂੰ ਅੱਜ ਦੇ ਦੌਰ 'ਚ ਕਿਹਾ ਜਾਏ, ਵੈਸੇ ਤਾਂ ਹਿਊਮਨ ਰਾਈਟਸ ਦੀ ਗੱਲ ਹਿਊਮਨ ਹਿਸਟਰੀ ਦੇ ਵਿੱਚ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਕਰਕੇ ਉਹਨਾਂ ਦੀਆਂ ਫਾਊਂਡੇਸ਼ਨਸ ਰੱਖੀਆਂ, ਜਿਨ੍ਹਾਂ ਦਾ ਅਸੀਂ ਜ਼ਿਕਰ ਵੀ ਕਰਾਂਗੇ ਜੀ। ਲੇਕਿਨ ਜਸਟਿਸ ਤਾਰਕੁੰਡੇ ਦੀ ਕਮਾਂਡ ਥੱਲੇ ਬਹੁਤ ਸਾਰੇ ਉਹਨਾਂ ਦੇ ਵਿੱਚ ਖੱਬੇ ਪੱਖੀ ਲੀਨਿੰਗ ਦੇ ਸਨ, ਔਰ ਇਹਦੇ ਲਈ ਜਸਟਿਸ ਅਜੀਤ ਸਿੰਘ ਬੈਂਸ ਨੇ ਮੇਨ ਰੋਲ ਅਦਾ ਕੀਤਾ, ਕਿਉਂਕਿ ਉਹ ਵੀ ਕਮਿਊਨਿਸਟ ਰਹੇ ਨੇ, ਔਰ ਉਹਨਾਂ ਦੇ ਬਦੌਲਤ ਹੀ ਉਹ ਗਰੁੱਪ ਸਾਰਾ ਆਇਆ। ਉਹਨਾਂ ਨੇ ਪੰਜਾਬ ਦੇ ਵਿੱਚ ਬਾਅਦ 'ਚ ਬਹੁਤ ਸਾਰੇ ਜਿਹੜੇ ਬਚੇ ਵਿਕਟਮ ਸਨ, ਜਾਂ ਜਿਨ੍ਹਾਂ ਨੇ ਉਹ ਅੱਖੀਂ ਦੇਖਿਆ ਸੀ, ਟਾਰਚਰ ਦੇਖੇ ਸੀ, ਜਿਨ੍ਹਾਂ ਦੇ ਘਰ ਦੇ ਕੋ ਮਾਰੇ ਗਏ ਸੀ, ਉਹਨਾਂ ਦੇ ਡਾਇਰੈਕਟ ਫਸਟ ਹੈਂਡ ਜਿਹੜੇ ਉਹਨਾਂ ਦੇ ਐਫੀਡੇਵਿਟ ਸੀ, ਇਨਫੋਰਮੇਸ਼ਨ ਲੈ ਕੇ ਉਹਨਾਂ ਨੇ ਜਿਹੜੀ ਰਿਪੋਰਟ ਕੱਢੀ ਸੀ ਆਪਰੇਸ਼ਨ ਇਨ ਪੰਜਾਬ, ਔਰ ਜਿਸ ਤਰ੍ਹਾਂ ਬ੍ਰਹਮਚਲਾਨੀ ਨੂੰ ਟਾਡਾ ਦੇ ਥੱਲੇ ਬੁੱਕ ਕਰਕੇ ਉਹਦੀ ਆਵਾਜ਼ ਜਿਹੜੀ ਹੈ ਅੱਗੋਂ ਲਈ ਬੰਦ ਕਰ ਦਿੱਤੀ ਗਈ, ਈਵਨ ਆਪਰੇਸ਼ਨ ਇਨ ਪੰਜਾਬ ਜਿਹੜੀ ਹੈ ਇਸ ਨੂੰ ਵੀ ਬੈਨ ਕਰ ਦਿੱਤਾ। ਇਹ ਉਹਨਾਂ ਦੀ ਰਿਪੋਰਟ ਦਾ ਨਾਂ ਸੀ ਕਿ ਪੰਜਾਬ ਦੇ ਵਿੱਚ ਜ਼ੁਲਮ, ਸੋ ਉਹਦੇ 'ਚ ਵੀ ਬਹੁਤ ਸਾਰਾ ਅਕਾਊਂਟ ਉਸ ਦੀਆਂ, ਉਹਨੂੰ ਬਾਅਦ 'ਚ ਕੈਨੇਡਾ, ਅਮਰੀਕਾ 'ਚ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਜਿਹੜੀ ਓਵਰਸੀਜ਼ ਬ੍ਰਾਂਚ ਸੀ, ਉਹਨਾਂ ਨੇ ਇਹਨੂੰ ਪਬਲਿਸ਼ ਕੀਤਾ ਸੀ। ਸੋ ਇਹ ਉਸ ਵੇਲੇ ਦੇ ਡੇਅਰਿੰਗ ਕੰਮ ਸੀ, ਲੇਕਿਨ ਹਕੂਮਤ ਨੇ ਹਰ ਇਹ ਯਤਨ ਕੀਤਾ ਕਿ ਇਸ ਆਵਾਜ਼ ਨੂੰ ਦਬਾ ਦਿੱਤਾ ਜਾਏ। ਉਹਦੇ 'ਚ ਇੱਕ ਦੋ ਗੱਲਾਂ ਹੋਰ ਇਸ ਹਵਾਲੇ ਨਾਲ, ਬਾਕੀ ਕਿਉਂਕਿ ਸਾਡੇ ਕੋਲ ਬਾਕੀ ਦਿਨ ਵੀ ਨੇ ਡਿਸਕਸ ਕਰਨ ਦੇ ਜੀ, ਕਿ ਇਹ ਜਿਹੜਾ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ, ਅੱਜ ਤੱਕ ਪਹੁੰਚਦਿਆਂ 2,35,000 ਦੇ ਕਰੀਬ ਗ੍ਰਿਫਤਾਰੀਆਂ ਜਿਹੜੀਆਂ ਨੇ ਉਹ ਧਰਮ ਯੁੱਧ ਮੋਰਚੇ ਦੇ ਵਿੱਚ ਹੋ ਚੁੱਕੀਆਂ ਸੀ, ਔਰ 3 ਜੂਨ ਨੂੰ ਜਿਹੜਾ ਕਿ ਕੱਲ ਹੋਏਗਾ, ਜਿੱਦਣ ਕਿ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਵੀ ਸੀ, ਫੁੱਲ ਫਲੈਜਡ ਅਟੈਕ ਹੋਇਆ 3 ਜੂਨ ਨੂੰ, ਜਿੱਥੇ ਬਹੁਤ ਵੱਡੇ ਜਥੇ ਨੇ ਗ੍ਰਿਫਤਾਰੀ ਦੇਣੀ ਸੀ, ਜਿਹੜਾ ਕਿ ਸੰਗਰੂਰ ਜ਼ਿਲ੍ਹੇ ਤੋਂ ਨਛੱਤਰ ਸਿੰਘ ਭਲਵਾਨ ਦੀ ਅਗਵਾਈ ਥੱਲੇ ਪਹੁੰਚਿਆ ਹੋਇਆ ਸੀ, ਜਿਸ ਜਥੇ ਦੇ ਬਹੁਤ ਸਾਰੇ ਮੈਂਬਰ ਮਾਰੇ ਗਏ। ਉੱਥੇ ਧਰਮ ਯੁੱਧ ਮੋਰਚੇ ਦਾ ਅਗਲਾ ਪ੍ਰੋਗਰਾਮ ਜਿਹੜਾ 3 ਜੂਨ ਨੂੰ ਦਿੱਤਾ ਜਾਣਾ ਸੀ, ਉਹ ਇਹ ਸੀ ਕਿ ਪੰਜਾਬ 'ਚੋਂ ਕੋਈ ਵੀ ਜਿਹੜਾ ਅੰਨ ਦਾ ਦਾਣਾ ਹੈ ਉਹ ਕਿਸੇ ਹੋਰ ਪਾਸੇ ਨਹੀਂ ਜਾਣ ਦਿੱਤਾ ਜਾਏਗਾ। ਨੋ ਮੂਵਮੈਂਟ ਆਫ ਫੂਡ ਗ੍ਰੇਨਸ ਫਰੋਮ ਪੰਜਾਬ, ਕਿ ਭਾਈ ਤੁਸੀਂ ਸਾਡਾ ਅੰਨ ਉਪਜਾਇਆ ਜਿਹੜਾ ਇੱਥੋਂ ਦਾ ਉਹ ਖਾਂਦੇ ਹੋ, ਔਰ ਤੁਸੀਂ ਸਾਡੇ ਤੇ ਜ਼ੁਲਮ ਕਰ ਰਹੇ ਹੋ, ਸਾਡਾ ਪਾਣੀ ਲੁੱਟ ਰਹੇ ਹੋ। ਸੋ ਇਹ ਇੱਕ ਫੇਜ਼ ਵੀ ਸੀ ਮੋਰਚੇ ਦਾ, ਜਿਹੜਾ ਕਿ ਇਸ ਦਿਨ 3 ਜੂਨ ਨੂੰ ਸ਼ੁਰੂ ਹੋਣਾ ਸੀ, ਔਰ ਜਿਹੜਾ ਜ਼ਾਹਰ ਹੈ ਕਿ ਸਿਰਫ ਗ੍ਰਿਫਤਾਰੀਆਂ ਤੋਂ ਅੱਗੇ ਜਾ ਕੇ
ਕਿਉਂਕਿ ਉਸ ਤੋਂ ਪਹਿਲਾਂ ਰੇਲ ਰੋਕੋ ਐਜੀਟੇਸ਼ਨ ਵੀ ਹੋ ਚੁੱਕੀ ਸੀ, ਜਿਹਦੇ 'ਚ ਕਿ ਮਲੇਰਕੋਟਲੇ ਦੇ ਨੇੜੇ ਜਿਹੜੇ ਨੇ ਸਿੱਖ ਸ਼ਹੀਦ ਮਾਰੇ ਗਏ ਸੀ, ਕੁਝ ਉਹਨਾਂ 'ਚ ਮੁਸਲਮਾਨ ਵੀ ਸੀ ਮੋਰਚੇ ਦੇ ਵਿੱਚ। ਇਸੇ ਤਰ੍ਹਾਂ ਧਾਰਮਿਕ ਜਥਿਆਂ ਦੇ ਜਾਂਦਿਆਂ ਤਰਨਤਾਰਨ ਦੇ ਨੇੜੇ ਇੱਕ ਥਾਂ ਤੇ ਗੱਡੀ ਦੀ ਟੱਕਰ ਮਰਵਾ ਕੇ ਜਥਾ ਇੱਕ 40-50 ਸਿੱਖ ਮਾਰ ਦਿੱਤੇ ਸੀ। ਸੋ ਇਹ ਵੀ ਇੱਕ ਜਿਹੜਾ ਮੂਵਮੈਂਟ ਦਾ ਫੇਜ਼ ਸ਼ੁਰੂ ਹੋਣਾ ਸੀ ਕਿ ਵੀ ਪੰਜਾਬ ਚੋਂ ਅੰਨ ਬਾਹਰ ਨਹੀਂ ਜਾਏਗਾ। ਇਹਦੇ ਨਾਲ ਇੱਕ ਚੀਜ਼ ਹੋਰ, ਅਕਸਰ ਜਦੋਂ ਵੀ ਕਿਤੇ ਦੁਨੀਆ 'ਚ ਹੁਣ ਜੇ ਤੁਸੀਂ ਜਿਹਨੂੰ ਕਹਿੰਦੇ ਨੇ ਡੈਵਲਸ ਐਡਵੋਕੇਟ, ਸ਼ੈਤਾਨ ਦੇ ਵਕੀਲ ਬਣੋ, ਕਿ ਜੀ ਸਰਕਾਰ ਦਾ ਇਹ ਕਹਿਣਾ ਕਿ ਜੀ ਲਾ ਐਂਡ ਆਰਡਰ ਦੀ ਸਿਚੁਏਸ਼ਨ, ਜੋ ਇੰਦਰਾ ਗਾਂਧੀ ਨੇ ਕਿਹਾ ਜਾਂ ਬਲੈਕ ਉਹਨਾਂ ਦੇ ਵਾਈਟ ਪੇਪਰ ਨੇ ਕਿਹਾ ਕਿ ਜੀ ਸਥਿਤੀ ਇੰਨੀ ਬਦਤਰ ਹੋ ਗਈ ਸੀ, ਅੰਦਰੋਂ ਕਾਤਲ ਨਿਕਲਦੇ ਸੀ, ਮਾਰ ਕੇ ਵਾਪਸ ਅੰਦਰ ਚਲੇ ਜਾਂਦੇ ਸੀ ਔਰ ਪਿੰਡਾਂ ਵਾਲੇ ਦਹਿਸ਼ਤ ਫੈਲਾ ਰਹੇ ਸੀ ਔਰ ਉਹਨਾਂ ਨੇ ਦੇਸ਼ ਦੇ ਖਿਲਾਫ ਜਿਹੜਾ ਉਹ ਜੰਗ ਦਾ ਐਲਾਨ ਕਰ ਦਿੱਤਾ ਸੀ, ਖਾਲਿਸਤਾਨ ਦੀ ਲੜਾਈ ਲੜ ਰਹੇ ਸੀ। ਹੁਣ ਇਹਨਾਂ ਚੋਂ ਦੋ ਨੁਕਤੇ ਜਿਹੜੇ ਨੇ ਜਿਨ੍ਹਾਂ ਨੂੰ ਮੈਂ ਅੱਜ ਦੀ ਇਸ ਡਿਸਕਸ਼ਨ 'ਚ ਨਕਾਰਨਾ ਚਾਹੁੰਦਾ ਜੀ। ਪਹਿਲੀ ਗੱਲ ਤਾਂ ਇਹ ਹੈ ਕਿ ਮੰਨ ਲਓ ਕਿ ਦੇਸ਼ ਦਾ ਇੱਕ ਕਾਨੂੰਨ ਹੈ ਜਿਹੜਾ ਕੋਈ ਵੀ ਕਿਤੇ ਬੈਠਾ ਉਸ ਕਾਨੂੰਨ ਦੀ ਖਿਲਾਫ ਵਰਜ਼ੀ ਕਰ ਰਿਹਾ, ਉਸ ਕਾਨੂੰਨ ਦੀ ਉਲੰਘਣਾ ਕਰ ਰਿਹਾ। ਹੁਣ ਇਹ ਸ਼ੈਤਾਨ ਦੀ ਐਡਵੋਕੇਸੀ ਹੈ, ਭਾਰਤ ਸਰਕਾਰ ਦਾ ਪੱਖ ਜੀ। ਹੁਣ ਜਿਹੜਾ ਤਰੀਕਾ ਹੁੰਦਾ ਹੈ ਕਿਸੇ ਵੀ ਸਿਵਲਾਈਜ਼ ਸਰਕਾਰ ਦਾ, ਇਹ ਹੁੰਦਾ ਹੈ ਕਿ ਭਾਈ ਜੇ ਪਿੰਡਾਂ ਵਾਲਿਆਂ ਦੇ ਖਿਲਾਫ ਕੋਈ ਕੇਸ ਹੈ, ਕੋਈ ਉਹਨਾਂ ਦਾ ਜਾਂ ਉਹਨਾਂ ਦੇ ਜਿਹੜੇ ਅੰਦਰ ਇਹਨਾਂ ਦੇ ਕਹਿਣ ਮੁਤਾਬਕ ਜੀ ਕਾਤਲ ਅੰਦਰ ਲੁਕੇ ਹੋਏ ਨੇ, ਉਹਨਾਂ ਦੇ ਖਿਲਾਫ ਕੀ ਕੋਈ FIR ਦਰਜ ਸੀ? ਪਿੰਡਾਂ ਵਾਲਿਆਂ ਦੇ ਖਿਲਾਫ 3 ਜੂਨ ਤੋਂ ਬਾਅਦ ਫਸਟ ਇਨਫੋਰਮੇਸ਼ਨ ਰਿਪੋਰਟ ਦਰਜ ਕੀਤੀ, ਉਹਨਾਂ ਦੇ ਖਿਲਾਫ ਕੋਈ ਕੇਸ ਨਹੀਂ ਸੀ। ਲਾਲਾ ਜਗਤ ਨਾਰਾਇਣ ਮਰਡਰ ਕੇਸ ਵੇਲੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਲਗਭਗ 4 ਹਫ਼ਤੇ ਦੀ ਪੁੱਛਗਿੱਛ ਤੋਂ ਬਾਅਦ ਹਕੂਮਤ ਨੇ ਛੱਡਣਾ ਪਿਆ ਸੀ ਕਿ ਕੋਈ ਐਵੀਡੈਂਸ ਨਹੀਂ ਸੀ। ਹੁਣ ਜੇ ਹਕੂਮਤ ਦਾ ਪੱਖ ਦੇਖਿਆ ਜਾਏ ਔਰ ਇਮਾਨਦਾਰ ਪੱਖ ਹੁੰਦਾ ਤੇ ਉਹ ਜਿਹੜੇ ਵੀ ਅੰਦਰ ਉਹਨਾਂ ਦੇ ਕਹਿਣ ਮੁਤਾਬਕ ਕਾਨੂੰਨ ਤੋਂ ਦੇ ਭਗੌੜੇ ਨੇ ਜਾਂ ਕਾਨੂੰਨ ਦੀ ਉਲੰਘਣਾ ਕਰਦੇ ਨੇ, ਉਹਨਾਂ ਦੇ ਖਿਲਾਫ FIR ਹੁੰਦੀ। ਸ਼੍ਰੋਮਣੀ ਕਮੇਟੀ ਕਸਟੋਡੀਅਨ ਸੀ ਦਰਬਾਰ ਸਾਹਿਬ ਕੰਪਲੈਕਸ ਦੀ, ਉਹਨਾਂ ਨੂੰ ਕਹਿੰਦਾ ਜੀ ਆਹ ਬੰਦੇ ਸਾਨੂੰ ਲੜਿੰਦੇ ਨੇ, ਇਹਨਾਂ ਕੇਸਾਂ ਦੇ ਵਿੱਚ ਚਾਹੀਦੇ ਨੇ, ਇਹ ਸਾਡੇ ਹਵਾਲੇ ਕਰੋ ਜੀ। ਫਿਰ ਤੁਸੀਂ ਨੋਟਿਸ ਦਿੰਦੇ, ਫਿਰ ਜੇ ਨਹੀਂ ਹੁੰਦਾ ਫਿਰ 3rd ਸਟੈਪ ਹੁੰਦਾ। ਫਿਰ ਘੱਟੋ ਘੱਟ ਦੁਨੀਆ ਦੀਆਂ ਨਜ਼ਰਾਂ 'ਚ ਹਕੂਮਤ ਇਹ ਤਾਂ ਕਹਿ ਸਕਦੀ ਸੀ ਜੀ ਸਾਡੇ ਕੋਲ ਕੋਈ ਚੋਇਸ ਨਹੀਂ ਰਹੀ ਕਿਉਂਕਿ ਇਹਨਾਂ ਨੇ ਲਾ ਫਲਾਊਟ ਕੀਤਾ ਸੀ। ਔਰ ਹੁਣ ਕੋਈ ਵੀ FIR ਸੰਤਾਂ ਦੇ ਖਿਲਾਫ ਨਹੀਂ ਹੈ, ਕੋਈ ਚਾਰਜ ਨਹੀਂ ਹੈ ਔਰ ਤੁਸੀਂ ਸਾਰੀ ਕੌਮ ਨੂੰ ਸਬਕ ਸਿਖਾਉਣ ਦੇ ਲਈ ਦਿਨ ਕਿਹੜਾ ਚੁਣਿਆ ਔਰ ਕਿਸ ਤਰੀਕੇ ਦੇ ਨਾਲ ਸਾਈਮਲਟੇਨੀਅਸਲੀ ਫੌਜ ਪੰਜਾਬ ਭਰ ਦੇ ਵਿੱਚ ਮਾਰਚ ਕਰਦੀ ਹੈ, ਮੂਵ ਕਰਦੀ ਹੈ, ਟੇਕ ਓਵਰ ਕਰਦੀ ਹੈ ਔਰ ਕਿਵੇਂ ਫਿਰ ਆਉਣ ਵਾਲੇ ਦਿਨਾਂ 'ਚ ਇਹਦੀ ਸ਼ੁਰੂਆਤ ਹੁੰਦੀ ਹੈ, ਇਹ ਅਸੀਂ 3 ਜੂਨ ਵਾਲੇ ਸੈਗਮੈਂਟ 'ਚ ਕਰਾਂਗੇ ਜੀ। ਸੋ ਅੱਜ ਅਸੀਂ ਇੱਥੇ ਹੀ ਵਿਚਾਰ ਨੂੰ ਸੰਕੋਚਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਤਰ੍ਹਾਂ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।